वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜਾ ਭਾਰਤ ਦੇ ਵਿੱਚ ਇਸ ਵਕਤ ਸਥਿਤੀ ਬਣੀ ਹੋਈ ਹੈ ਉਸ ਮੁਤਲਕ ਗੱਲਬਾਤ ਕਰਾਂਗੇ। ਵਿਸ਼ੇਸ਼ ਕਰਕੇ ਜਦੋਂ ਅਸੀਂ ਇਸ ਵਕਤ ਦੇਖ ਰਹੇ ਹਾਂ, ਖਾਸ ਤੌਰ ਤੇ ਮੀਡੀਆ ਦਾ ਸਾਰਾ ਜ਼ੋਰ ਜਿਹੜਾ ਹੈ ਉਹ ਇਸ ਗੱਲ ਦੇ ਉੱਤੇ ਲੱਗਾ ਹੋਇਆ ਹੈ ਕਿ ਭਾਰਤ ਨੇ ਜਿਹੜੇ ਰਾਫੇਲ ਜਹਾਜ਼ ਨੇ ਉਹ ਖਰੀਦ ਲਏ ਆ ਤੇ ਹੁਣ ਭਾਰਤ ਪਤਾ ਨਹੀਂ ਕਿੱਡੀ ਕੁ ਵੱਡੀ ਸੁਪਰ ਪਾਵਰ ਬਣ ਗਿਆ। ਤੇ ਇਹਦੇ ਨਾਲ ਚੀਨ ਨੂੰ ਤੇ ਪਾਕਿਸਤਾਨ ਨੂੰ ਜਿਹੜੀਆਂ ਨੇ ਭਾਰਤ ਦਾ ਮੀਡੀਆ ਉਹ ਅੱਖਾਂ ਹੀ ਨਹੀਂ ਦਿਖਾ ਰਿਹਾ, ਬਲਕਿ ਇੱਥੋਂ ਤੱਕ ਜਾ ਕੇ ਕਹਿ ਰਿਹਾ ਕਿ ਹੁਣ ਅਸੀਂ ਪਾਕਿਸਤਾਨ ਤੇ ਚੀਨ ਦੀ ਪਿੱਠ ਲਾ ਦੇਣੀ ਹੈ। ਸੋ ਇਹ ਜਿਹੜੇ ਦਾਅਵੇ ਭਾਰਤ ਦੇ ਮੀਡੀਆ ਵੱਲੋਂ ਇਸ ਵਕਤ ਕੀਤੇ ਜਾ ਰਹੇ ਨੇ, ਇਹ ਬੜੇ ਵੱਡੇ ਸਵਾਲ ਖੜੇ ਕਰਦੇ ਆ। ਜਿੱਥੇ ਇੱਕ ਸਵਾਲ ਇਹ ਉੱਠਦਾ ਕਿ ਕੀ ਭਾਰਤ ਦੇ ਵਿੱਚ ਜਿਹੜੇ ਹੋਰ ਇਸ਼ੂਜ਼ ਚੱਲ ਰਹੇ ਨੇ ਉਹ ਖਤਮ ਹੋ ਗਏ ਨੇ, ਭਾਵੇਂ ਉਹ ਆਰਥਿਕਤਾ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਕਰੋਨਾ ਨੂੰ ਲੈ ਕੇ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਇੰਨੀ ਹਾਈਪ ਕਿਉਂ ਕ੍ਰੀਏਟ ਕੀਤੀ ਜਾਂਦੀ ਹੈ, ਇਹਦੇ ਬਿਹਾਈਂਡ ਕੀ ਹੈ। ਤੇ ਦੂਜੀ ਗੱਲ ਇਹ ਕਿ ਜਿਹੜਾ ਚੀਨ ਵੱਲੋਂ ਦਾਅਵਾ ਕੀਤਾ ਗਿਆ ਜਾਂ ਚੀਨ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਕਿਵੇਂ, ਗਲਵਾਨ ਵੈਲੀ ਹੋਵੇ, ਇੱਧਰ ਜਦੋਂ ਅਸੀਂ ਤਿੱਬਤ ਵਾਲੀ ਸਾਈਡ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਦੇਖਦੇ ਹਾਂ ਐਕਸਾਈਚਨ ਦਾ ਇਲਾਕਾ ਹੋਵੇ ਜਾਂ ਅਰੁਣਾਚਲ ਪ੍ਰਦੇਸ਼ ਦਾ ਹੋਵੇ ਜਾਂ ਅਦਰਵਾਈਜ਼ ਈਵਨ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇੱਦਾਂ ਦੀਆਂ ਖਬਰਾਂ ਸਾਡੇ ਤੱਕ ਪਹੁੰਚੀਆਂ ਨੇ ਕਿ ਚੀਨ ਉੱਥੇ ਵੀ ਜਿਹੜਾ ਹੈ ਚੀਨ ਦੀ ਫੌਜ ਉਹ ਭਾਰਤ ਦੀ ਟੈਰੀਟਰੀ ਦੇ ਵਿੱਚ ਆ ਚੁੱਕੀ ਹੈ। ਪਰ ਨਰਿੰਦਰ ਮੋਦੀ ਹੋਣ ਜਾਂ ਭਾਰਤ ਦਾ ਮੀਡੀਆ ਹੋਵੇ, ਐਡਮਿਨਿਸਟ੍ਰੇਸ਼ਨ ਹੋਵੇ, ਉਹਨਾਂ ਵੱਲੋਂ ਇਹੀ ਮੇਨਟੇਨ ਕੀਤਾ ਜਾ ਰਿਹਾ ਹੈ ਕਿ ਨਹੀਂ, ਚੀਨ ਦੇ ਨਾਲ ਜਿਹੜੀ ਹੈ ਸਾਡੀ ਨਿਭ ਰਹੀ ਹੈ, ਗੱਲਬਾਤ ਚੱਲ ਰਹੀ ਹੈ ਤੇ ਚੀਨ ਜਿਹੜਾ ਹੈ ਉਹ ਡੀ-ਐਸਕੇਲੇਟ ਕਰ ਰਿਹਾ ਹੈ। ਸੋ ਇਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਜਿਹੜੀ ਇਹ ਇਨਫੋਰਮੇਸ਼ਨ ਹੈ ਸਾਰੀ ਇਹ ਕਈ ਪਾਸਿਆਂ ਤੋਂ ਫੀਡ ਕੀਤੀ ਜਾ ਰਹੀ ਹੈ, ਕਈ ਪਾਸਿਆਂ ਤੋਂ ਆ ਰਹੀ ਹੈ ਤੇ ਇੱਕ ਭੰਬਲ ਭੂਸੇ ਵਰਗੀ ਜਿਹੜੀ ਸਿਚੁਏਸ਼ਨ ਹੈ ਉਹ ਕ੍ਰੀਏਟ ਹੋਈ ਹੈ ਇਸ ਸਾਰੇ ਦੇ ਵਿੱਚ। ਅੱਜ ਦੀ ਇਸ ਗੱਲਬਾਤ ਦੇ ਲਈ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ, ਜਿੰਨੇ ਵੀ ਸਰੋਤੇ ਔਰ ਦਰਸ਼ਕ ਵੱਖਰੇ ਵੱਖਰੇ ਮਾਧਿਅਮਾਂ ਰਾਹੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਰੂਆਤ ਕਰੀਏ। ਜਿਹੜਾ ਇਹ ਰਾਫੇਲ ਦਾ ਸਾਰਾ ਮਾਮਲਾ ਹੈ, ਇੱਕ ਫੈਕਟ ਹੈ ਕਿ ਖਰੀਦੇ ਨੇ ਜਹਾਜ਼, ਹਾਲਾਂਕਿ ਉਹਦੇ ਵਿੱਚ ਧਾਂਦਲੇਬਾਜ਼ੀ ਕੀ ਹੋਈ ਹੈ ਜਾਂ ਵੱਧ ਅਮਾਊਂਟ ਦੇ ਉੱਤੇ ਵੱਧ ਪੈਸੇ ਦੇ ਕੇ ਖਰੀਦੇ ਗਏ ਆ, ਇਹ ਸਾਰਾ ਪਾਰਟ ਹੈਗਾ। ਪਰ ਇਹਨੂੰ ਜੇ ਚੀਨ ਦੇ ਨਾਲ ਰਿਲੇਟ ਕਰਕੇ ਜਾਂ ਪਾਕਿਸਤਾਨ ਦੇ ਨਾਲ ਰਿਲੇਟ ਕਰਕੇ ਦੇਖਣਾ ਹੋਵੇ, ਜਿਵੇਂ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਜਾਂ ਜਿਵੇਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਵੀ ਪਤਾ ਨਹੀਂ ਕਿੱਡਾ ਕੁ ਮਾਰਕਾ ਮਾਰ ਲਿਆ ਰਾਫੇਲ ਖਰੀਦ ਕੇ, ਸੋ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ? ਕਿਤੇ ਨਾ ਕਿਤੇ ਇਹ ਨਜ਼ਰ ਆਉਂਦਾ ਵੀ ਜਿਹੜਾ ਅਸਲ ਇਸ਼ੂਜ਼ ਨੇ ਉਹਨਾਂ ਤੋਂ ਧਿਆਨ ਹਟਾ ਕੇ ਜਿਹੜਾ ਮੁੱਦਾ ਹੈ ਉਹ ਕ੍ਰੀਏਟ ਕੀਤਾ ਜਾ ਰਿਹਾ ਹੈ। ਹਾਂਜੀ ਅਮਰਵੀਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਹੁੰਦੀ ਆ ਕਿ ਅਸਾਮੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਦੇ ਵਿੱਚ ਬਹੁਤ ਵਾਰ ਹੋਈਆਂ ਨੇ ਔਰ ਬਹੁਤ ਵਾਰ ਜਿਹੜੀਆਂ ਉਹ ਅਸਾਮੀਆਂ ਜੰਗਾਂ ਜਿਹੜੀਆਂ ਨੇ ਉਹ ਜਿੱਤੀਆਂ ਗਈਆਂ ਨੇ ਜੀ। ਕਿਉਂਕਿ ਜਿਹੜੀਆਂ ਜੰਗਾਂ ਹੁੰਦੀਆਂ ਨੇ, ਜਿਹੜੇ ਯੁੱਧ ਹੁੰਦੇ ਨੇ, ਉਹ ਸਾਧਨਾ ਦੇ ਤੌਰ ਦੇ ਉੱਤੇ ਜਾਂ ਸਾਧਨਾ ਦੀ ਮਥਾਜੀ ਦੇ ਵਿੱਚ ਨਹੀਂ ਲੜੇ ਜਾਂਦੇ ਹੁੰਦੇ। ਬਹੁਤ ਵਾਰ ਜਿਹੜੀਆਂ ਇਹੋ ਜਿਹੀਆਂ ਅਸਾਮੀਆਂ ਜੰਗਾਂ ਹੁੰਦੀਆਂ ਜਿਹੜੀਆਂ ਜਿੱਤੀਆਂ ਜਾਂਦੀਆਂ ਨੇ ਉਹੋ ਜਿਹੇ ਲੋਕਾਂ ਤੋਂ ਜਿਹੜੇ ਦਿਖਣ ਦੇ ਵਿੱਚ ਕਮਜ਼ੋਰ ਦਿਖਦੇ ਨੇ ਸਾਧਨਾ ਦੇ ਤੌਰ ਦੇ ਉੱਤੇ, ਪਰ ਉਹ ਜਿੱਤਦੇ ਨੇ ਆਪਣੇ ਅਮਲਾਂ ਕਰਕੇ, ਜਿੱਤਦੇ ਨੇ ਆਪਣੀ ਦ੍ਰਿੜਤਾ ਕਰਕੇ ਇਹ ਜਿੱਤਦੇ ਨੇ ਆਪਣੇ ਅਸੂਲਾਂ ਕਰਕੇ। ਬਹੁਤ ਵਾਰ ਇਵੇਂ ਹੋਇਆ। ਫਿਲੀਪੀਨਸ ਦੇ ਵਿੱਚ ਜੰਗ ਹੋਈ ਸੀਗੀ, ਉਹਨਾਂ ਦਾ ਜਿਹੜਾ ਯੋਧਾ ਸੀਗਾ ਇਲੋ ਸੀਗਾ ਕੁਛ ਉਹਦਾ ਨਾਂ, ਤੇ ਉਹਨੇ ਮੈਜਲਨ ਨੂੰ ਜਿਹੜਾ ਸੀਗਾ ਪਛਾੜਿਆ ਸੀਗਾ। 1000 ਦੀ ਫੌਜ ਸੀਗੀ ਉਹਦੀ ਔਰ ਉਹਨਾਂ ਦੀ 20,000 ਦੀ ਫੌਜ ਸੀਗੀ ਤੇ ਉਹਨਾਂ ਨੇ ਮੈਜਲਨ ਉਹਦੇ ਵਿੱਚ ਮਾਰਿਆ ਜਾਂਦਾ। ਹਾਰਦੇ ਨੇ ਮੈਜਲਨ ਜਿਹੜੀਆਂ ਉਹ ਫੌਜਾਂ ਲੈ ਕੇ ਆਈਆਂ ਸੀਗੀਆਂ, 1000 ਦੀ ਕਰੀਬ ਉਹਨਾਂ ਦੀਆਂ ਫੌਜਾਂ ਸੀਗੀਆਂ। ਸੋ ਗੱਲ ਇੱਥੇ ਇਹ ਨਹੀਂ ਹੈਗੀ ਸਿਰਫ, ਕਿਉਂਕਿ ਜਦੋਂ ਭਾਰਤ ਦੀ ਤੇ ਚੀਨ ਦੀ ਅਸੀਂ ਗੱਲ ਕਰਦੇ ਹਾਂ
ਤੇ ਸਾਨੂੰ ਜਿਹੜੀ ਤੁਲਨਾ ਹੈਗੀ ਆ ਉਹ ਸਾਧਨਾਂ ਦੇ ਤੌਰ ਦੇ ਉੱਤੇ ਵੀ ਕਰਨੀ ਪੈਣੀ ਆ। ਜਿਹੜੇ ਯੁੱਧ ਦੇ ਜਿਹੜੇ ਤੌਰ ਤਰੀਕੇ ਨੇ ਉਹਨਾਂ ਦੇ ਤੌਰ ਦੇ ਉੱਤੇ ਵੀ ਕਰਨੀ ਪੈਣੀ ਆ। ਉਹਨਾਂ ਦੇ ਵਿੱਚ ਲੋਕਾਂ ਦੀ ਦ੍ਰਿੜਤਾ ਦੇ ਤੌਰ ਦੇ ਉੱਤੇ ਵੀ ਇਹ ਗੱਲ ਕਰਨੀ ਪੈਣੀ ਆ। ਬਹੁਤ ਸਾਰੇ ਬਹੁਪੱਖੀ ਇਹਦੀ ਗੱਲਬਾਤ ਹੋਣੀ ਬਣਦੀ। ਨਹੀਂ ਕੱਲਾ ਇਹੀ ਨਹੀਂ, ਰਫੇਲ ਉਹਨਾਂ ਨੇ 5 ਲੈਣ ਦੇ ਤੇ ਪਤਾ ਨਹੀਂ ਕੀ ਕੱਦੂ ਚ ਤੀਰ ਮਾਰ ਲਿਆ, ਕੋਈ ਵੱਡੀ ਗੱਲ ਨਹੀਂ ਹੈਗੀ। ਰਫੇਲ ਵਰਗੇ ਤਾਂ ਜੇ ਹੁਣ ਅਸੀਂ ਚੀਨ ਦੀ ਤੇ ਭਾਰਤ ਦੀ, ਜਿਹਨੂੰ ਅੱਜ ਕੱਲ ਹਿੰਦੁਸਤਾਨ ਕਿਹਾ ਜਾਂਦਾ, ਉਹਦੀ ਅਸੀਂ ਮਿਲਟਰੀ ਪਾਵਰ ਦੇਖਣੀ ਹੋਵੇ ਜਾਂ ਪ੍ਰੋਵੈਸ ਦੇਖਣੀ ਹੋਵੇ, ਮਾਈਟ ਦੇਖਣੀ ਹੋਵੇ, ਤੇ ਉਹਦੇ ਵਿੱਚ ਜਿਹੜੀਆਂ ਤਾਕਤਾਂ ਦੇਖਣੀਆਂ ਹੋਣ ਤੇ ਚੀਨ ਦੇ ਕਿਸੇ ਵੀ ਪੱਖੋਂ ਲਾਗੇ ਛਾਗੇ ਨਹੀਂ ਲੱਗਦਾ ਹੈਗਾ ਜਿਹੜਾ ਭਾਰਤ ਵਰਗਾ ਮੁਲਕ ਹੈ ਜੀ। ਜੇ ਅਸੀਂ ਫੌਜ ਦੀ ਨਫਰੀ ਦੀ ਗੱਲ ਕਰਦੇ ਆ, ਉਹਨਾਂ ਦੀ ਹੈਗੀ 24 ਲੱਖ ਫੌਜ, 2.3 ਜਾਂ 2.4 ਮਿਲੀਅਨ ਜਿਹੜੀ ਉਹਨਾਂ ਦੀ ਫੌਜ ਆ। ਇਹਨਾਂ ਦੀ 1 ਮਿਲੀਅਨ ਫੌਜ ਵੀ ਘੱਟ ਆ, ਉਹਦੇ ਤੋਂ 1.4 ਆ। ਹਾਂ, ਇਹਨਾਂ ਦਾ ਜਿਹੜਾ ਐਜ ਹੈਗਾ ਉਹ 500-700 ਟੈਂਕਾਂ ਦੇ ਤੌਰ ਦੇ ਉੱਤੇ ਹੈਗਾ ਵੀ ਇਹਨਾਂ ਕੋਲ ਜ਼ਿਆਦਾ ਨੇ, ਤੇ ਚੀਨ ਦੇ ਕੋਲ ਉਹ ਜਿਹੜੇ ਟੈਂਕ ਨੇ 3500 ਨੇ, ਇਹਨਾਂ ਦੇ ਕੋਲ 4200-4300 ਟੈਂਕ ਹੈਗੇ ਆ। ਜਾਂ ਦੂਸਰੇ ਪਾਸੇ ਇਹਨਾਂ ਦੇ ਕੋਲ ਸਿਰਫ ਰਿਜ਼ਰਵ ਬਲ ਨੇ ਜਿਹੜੇ ਉਹ ਜ਼ਿਆਦਾ, ਪਰ ਰਿਜ਼ਰਵ ਬਲ ਪੁਲਿਸ ਵਾਂਗ ਹੀ ਹੁੰਦੇ ਆ। ਰਿਜ਼ਰਵ ਬਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੋਈ ਮਿਲਟਰੀ ਵਾਂਗ ਦੀ ਟ੍ਰੇਨਿੰਗ ਨਹੀਂ ਹੁੰਦੀ ਹੈਗੀ ਵੀ ਜੇ ਅਸੀਂ ਕਹੀਏ ਵੀ ਉਹ ਮਿਲਟਰੀ ਨੂੰ, ਹਾਂ ਮਿਲਟਰੀ ਨੂੰ ਉਹ ਸਪਲੀਮੈਂਟ ਜਾਂ ਸਹਾਇਤਾ ਤਾਂ ਕਰ ਸਕਦੇ ਨੇ ਮਾੜੀ ਮੋਟੀ, ਪਰ ਮਿਲਟਰੀ ਵਾਂਗ ਲੜ ਨਹੀਂ ਸਕਦੇ ਹੁੰਦੇ। ਇਹ ਤੋਂ ਇਲਾਵਾ ਕੋਈ ਵੀ ਚੀਜ਼ ਗਿਣਤੀ ਦੇ ਤੌਰ ਦੇ ਉੱਤੇ ਮਿਲਟਰੀ ਵੱਡੀ ਆ ਚੀਨ ਦੀ, ਇਕਵਿਪਮੈਂਟ ਦੇ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਮਿਲਟਰੀ ਵੱਡੀ ਆ, ਉਹਨਾਂ ਦੀ ਤਾਕਤ ਦੇ ਤੌਰ ਦੇ ਉੱਤੇ, ਉਹਨਾਂ ਦੀ ਡਿਫੈਂਸ ਬਜਟ ਦੇ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਉਹਨਾਂ ਦੀ ਮਿਲਟਰੀ ਦੀ ਪਾਵਰ ਜਿਹੜੀ ਹੈਗੀ ਆ ਜ਼ਿਆਦਾ ਆ। ਦੇਖੋ, ਪਾਵਰ ਤੀਸਰੀ ਤੇ ਪਾਵਰ ਚੌਥੀ ਹੋਣ ਦੇ ਵਿੱਚ ਜਿਵੇਂ ਇਹ ਟਪਲਾ ਖਲੋਂਦੇ ਹੀ ਨੇ। ਲੋ ਜੀ, ਭਾਰਤ ਚੌਥੀ ਪਾਵਰ ਆ, ਚੀਨ ਤੀਸਰੀ ਪਾਵਰ ਆ। ਕੱਲੀਆਂ ਇਹੀ ਗੱਲਾਂ ਜਿਹੜੀਆਂ ਨੇ ਉਹ ਮੈਨੇ ਨਹੀਂ ਰੱਖਦੀਆਂ ਹੁੰਦੀਆਂ ਵੀ ਚੀਨ ਤੀਸਰੀ ਪਾਵਰ ਆ ਤੇ ਭਾਰਤ ਚੌਥੀ ਪਾਵਰ ਆ। ਨਹੀਂ, ਉਹਦੇ ਵਿੱਚ ਆਪਾਂ ਇਹ ਵੀ ਦੇਖ ਲਈਏ, ਚੀਨ ਦੀ GDP 14 ਟ੍ਰਿਲੀਅਨ ਦੀ ਆ, ਭਾਰਤ ਦੀ GDP 2.6 ਜਾਂ 2.7 ਟ੍ਰਿਲੀਅਨ ਦੀ ਉਹਨਾਂ ਦੀ GDP ਹੈਗੀ ਆ, ਯਾਨੀ ਕਿ 7 ਗੁਣਾ ਤਾਂ ਘੱਟ ਉਹਨਾਂ ਦੀ GDP ਆ। ਫਿਰ ਇਹਨਾਂ ਦਾ ਡਿਫੈਂਸ ਬਜਟ, ਇਹਨਾਂ ਦੀ GDP ਦਾ 2.5% ਆ, ਉਹਨਾਂ ਦਾ ਡਿਫੈਂਸ ਬਜਟ ਜਿਹੜਾ ਹੈਗਾ ਉਹਨਾਂ ਦੀ GDP ਦਾ 1.9% ਆ। ਹੁਣ ਜਦੋਂ ਅਸੀਂ ਇਹਨਾਂ ਨੂੰ ਗੁਣਾ ਘਟਾਓ ਕਰਦੇ ਆ ਤੇ ਇੰਡੀਆ ਦੀ ਜਿਹੜੀ ਹੈਗੀ ਆ GDP ਦਾ ਜਿਹੜਾ 2.5%, ਉਹ ਮੇਰਾ ਖਿਆਲ 71-72 ਬਿਲੀਅਨ ਡਾਲਰ ਬਣਦਾ, ਉਹਨਾਂ ਦਾ 288 ਬਿਲੀਅਨ ਬਣਦਾ। ਹੁਣ ਅਗਲੀ ਚੀਜ਼ ਕੀ ਆਉਂਦੀ ਆ, ਇਹਨਾਂ ਦੀ ਫੌਜ ਦੇ ਵਿੱਚ ਜਿੰਨੇ ਵੀ ਹਥਿਆਰ ਨੇ ਸਾਰੇ ਦੇ ਸਾਰੇ ਬਾਹਰਲੇ ਨੇ। ਅਸਾਲਟ ਤੱਕ ਤਾਂ ਇਹਨਾਂ ਤੋਂ ਆਪ ਨਹੀਂ ਬਣਦੀ ਹੈਗੀ, ਉਹ ਰਸ਼ੀਆ ਤੋਂ ਆਉਂਦੀ ਆ। ਸ਼ਿਕੋਈ ਲੈ ਲਓ, ਮਿਰਾਜ ਲੈ ਲਓ, ਉਹ ਸਾਰੇ ਦੇ ਸਾਰੇ ਜਹਾਜ਼, ਆ ਰਫੇਲ ਲੈ ਲਓ, ਇਹ ਵੀ ਸਾਰੇ ਦੇ ਸਾਰੇ ਉੱਥੋਂ ਬਣ ਕੇ ਆਏ ਨੇ। ਹੁਣ ਯਾਨੀ ਕਿ ਕਹਿਣ ਦਾ ਮਤਲਬ ਵੀ ਜਿਹੜੀ ਭਾਰਤ ਨੂੰ ਜਾਂ ਹਿੰਦੁਸਤਾਨ ਨੂੰ ਜਿਹੜੇ ਵੀ ਇਦਾਂ ਦੇ ਹਥਿਆਰ ਜਾਂ ਸ਼ਸਤਰ ਅਸਤਰ ਮਿਲਣੇ ਨੇ, ਉਹ ਜਿਨ੍ਹਾਂ ਮੁਲਕਾਂ ਦੇ ਵਿੱਚ ਉਹ ਤਿਆਰ ਹੋਏ ਹੁੰਦੇ ਨੇ, ਉਹਨਾਂ ਨੇ ਆਪਣਾ ਪ੍ਰੋਫਿਟ ਕੱਢ ਕੇ ਦੇਣੇ ਹੁੰਦੇ ਨੇ। ਹੁਣ ਦੂਸਰੇ ਪਾਸੇ ਚੀਨ ਦੀ ਗੱਲ ਕਰੀਏ, ਜਿਹੜਾ 71 ਬਿਲੀਅਨ ਡਾਲਰ, ਤੇ ਦੂਸਰੇ ਪਾਸੇ ਤੁਸੀਂ ਆਪ ਹੀ ਲਾ ਲਓ ਵੀ 288 ਬਿਲੀਅਨ ਡਾਲਰ। ਹੁਣ ਜੇ ਅਸੀਂ ਇਹਦਾ ਹੀ ਅਸੀਂ ਅਨੁਮਾਨ ਲਾ ਲਈਏ ਤੇ 4 ਗੁਣਾ ਤਾਂ ਜ਼ਿਆਦਾ ਉਹਨਾਂ ਦਾ ਡਿਫੈਂਸ ਬਜਟ ਹੀ ਆ। ਹੁਣ ਉਹਨਾਂ ਦੇ ਡਿਫੈਂਸ ਬਜਟ ਦੇ ਵਿੱਚ ਖਾਸੀਅਤ ਕੀ ਆ ਵੀ ਉਹਨਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਬਹੁਤ ਘੱਟ ਉਹਨਾਂ ਦੇ ਸਮੁੰਦਰੀ ਬੇੜੇ, ਯੁੱਧ ਬੇੜੇ, ਉਹਨਾਂ ਦੇ ਜਿਹੜੇ ਨੇ ਜਹਾਜ਼, ਉਹਨਾਂ ਦੇ ਡਰੋਨ, ਉਹਨਾਂ ਦੇ ਫਾਈਟਰ ਜੈਟ, ਉਹ ਸਾਰੇ ਦੇ ਸਾਰੇ, ਜੇ ਮੈਂ ਸਾਰੇ ਦੇ ਸਾਰੇ 100% ਨਹੀਂ ਵੀ ਤਾਂ 95% ਜਿਹੜੇ ਜਹਾਜ਼ ਨੇ, ਸਬਮੈਰਿਨਸ ਨੇ, ਉਹਨਾਂ ਦੇ ਯੁੱਧ ਪੋਥਾਂ ਨੇ, ਬੇੜੇ ਨੇ, ਉਹਨਾਂ ਦੇ ਟੈਂਕ ਨੇ, ਉਹਨਾਂ ਦੇ ਫਾਈਟਰ ਜਹਾਜ਼ ਨੇ, ਉਹ ਸਾਰੇ ਦੇ ਸਾਰੇ ਮੇਰੇ ਹਿਸਾਬ ਨਾਲ ਮਤਲਬ 95% ਜਿਹੜੇ ਨੇ ਉਹ ਚੀਨ ਦੇ ਵਿੱਚ ਬਣਦੇ ਨੇ। ਔਰ ਇਹਨਾਂ ਦੇ ਕੋਲ ਜੇ ਬਣਦੇ ਨੇ, HAL ਕੀ ਬਣਾਉਂਦਾ, ਹਿੰਦੁਸਤਾਨ ਐਰੋਨੌਟਿਕ ਲਿਮਟਿਡ ਕੀ ਬਣਾਉਂਦੀ ਆ, ਉਹਦੇ ਕੋਲ ਜੇ ਦੱਖਣ ਨੂੰ ਹੋਵੇ ਤੇ ਕੁਛ ਇੱਕ HAL ਚੀਤੇ ਨੇ, HAL ਚੇਤਕ ਨੇ, HAL ਰੁਦਰਾ ਨੇ, ਇਹੀ ਆ, ਹੋਰ ਤਾਂ ਕੁਛ ਨਹੀਂ ਹੈਗਾ। ਇਹਨਾਂ ਨੇ ਆਪ ਬਣਾਇਆ।
ਵੀ ਹੁਣ ਕੱਲੀ ਤੁਸੀਂ ਇਹ ਦੇਖੋ ਨਾ ਵੀ ਕੱਲੀ ਇਹੀ ਨਹੀਂ ਹੈਗੀ ਰਫੇਲ ਲੈ ਲੈ 5 ਰਫੇਲ ਲੈ ਲੈ ਤੁਸੀਂ ਅਗਲੇ ਕੁਝ ਕੁ ਦਿਨਾਂ 'ਚ ਦੇਖ ਲਿਓ ਖਬਰਾਂ 5 ਚੋਂ ਇੱਕ ਤਾਂ ਇਹਨਾਂ ਨੇ ਆਪ ਹੀ ਜਿੱਤ ਲੈਣਾ ਜੇ ਕਿਤੇ ਲੜਾਈ ਹੋ ਗਈ। ਜਿਵੇਂ ਉਹ ਜਦੋਂ ਅਭਿਨੰਦਨ ਨੂੰ ਪਾਕਿਸਤਾਨ ਨੇ ਤੋਤਾ ਬਣਾਇਆ ਸੀਗਾ ਆਪਣਾ, ਜਿਹਨੂੰ ਇਹ ਆਪਣਾ ਸ਼ੇਰ ਮੰਨਦੇ ਨੇ, ਉਹ ਚਾਹ ਪੀਂਦਾ ਸੁੱਟ ਕੇ ਲੈਂਦਾ, ਕਹਿੰਦਾ ਵੀ ਚਾਹ ਬੜੀ ਸਵਾਦ ਆ, ਔਰ ਇਹਨਾਂ ਨੇ ਹੀਰੋ ਬਣਾਤਾ ਉਹ, ਹਨਾ। ਉਦੋਂ ਵੀ ਇੱਕ ਜਹਾਜ਼ ਇਹਨਾਂ ਨੇ ਆਪਣਾ ਆਪ ਹੀ ਸੁੱਟ ਲਿਆ। ਔਰ ਇਹ ਜਿਹੜੀਆਂ ਘਟਨਾਵਾਂ ਨੇ ਇੱਕ ਵਾਰ ਨਹੀਂ ਹੋਈਆਂ, 171 ਦੇ ਕਰੀਬ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦੇ ਪਾਇਲਟ ਜੰਗਾਂ ਤੋਂ ਬਗੈਰ ਜਿਹੜੇ ਟ੍ਰੇਨਿੰਗ ਦੇ ਵਿੱਚ ਵੱਖਰੇ ਵੱਖਰੇ ਆਹ ਮਿਗ 29 ਮਿਗ 21 ਇਹਨਾਂ 'ਚ ਮਾਰੇ ਜਾ ਚੁੱਕੇ ਨੇ। ਔਰ ਇਹਨਾਂ ਦੀਆਂ ਅਦਾਲਤਾਂ ਦੇ ਵਿੱਚ ਇਹਨਾਂ ਦੇ ਪਾਇਲਟਾਂ ਦੇ ਕੇਸ ਚੱਲਦੇ ਨੇ ਵੀ ਅਸੀਂ ਜਿਹੜੇ ਮਿਗ ਜਹਾਜ਼ ਨੇ ਉਹ ਨਹੀਂ ਉਡਾਉਣੇ ਕਿਉਂਕਿ ਇਹ ਫਲਾਈਂਗ ਕੌਫਿਨਸ ਨੇ ਜੀ। ਮਤਲਬ ਕਿ ਸਬੂਤ ਨੇ ਇਹ ਉੱਡਦੇ ਫਿਰਦੇ ਵੀ ਜਿਹਦੇ ਵਿੱਚ ਬੰਦਾ ਭੇਜਦੇ ਆ ਤੇ ਉਹਦਾ ਪਤਾ ਨਹੀਂ ਹੁੰਦਾ ਵੀ ਉਹਨੇ ਕਦੋਂ ਮਰ ਜਾਣਾ। ਤੇ ਜਿਹੜਾ ਇਹਨਾਂ ਦਾ ਕੈਪਟਨ ਵੀ ਸੀਗਾ, ਜੋ ਵੀ ਮੈਨੂੰ ਹੁਣ ਨਾਂ ਭੁੱਲ ਗਿਆ ਉਹਨਾਂ, ਮੇਰੇ ਖਿਆਲ ਹਰਜੀਤ ਸਿੰਘ ਆ ਉਹਦਾ, ਜੀ ਜੀ, ਜਿਹੜਾ ਜਹਾਜ਼ ਲੈ ਕੇ ਆਇਆ ਉਹ ਵੀ ਬਾਲ-ਬਾਲ ਬਚਿਆ। ਪਿਛਲੇ ਸਮੇਂ ਦੀ ਗੱਲ ਆ, ਬਹੁਤ ਮੇਰੇ ਖਿਆਲ 5-7 ਸਾਲ ਪੁਰਾਣੀ ਗੱਲ ਹੋਣੀ ਆ, ਜਿਹਦੇ ਕਰਕੇ ਉਹਨੂੰ ਫਿਰ ਇਹਨਾਂ ਨੇ ਆਪਣਾ ਗੈਲੈਂਟਰੀ ਅਵਾਰਡ ਵੀ ਦਿੱਤਾ ਸੀਗਾ। ਸੋ ਕਹਿਣ ਦਾ ਮਤਲਬ ਵੀ ਜਿਹੜੀ ਅੱਛਾ ਪਿੱਛੇ ਜੇ ਇਹ ਵੀ ਖਬਰ ਆਈ ਸੀ ਇਹਨਾਂ ਦੀ ਸਬਮੈਰਿਨ ਇਹਨਾਂ ਨੇ ਪਤਾ ਨਹੀਂ ਤਾਂ ਇਹਨਾਂ ਦੇ ਕਿਸੇ ਜਿਹੜੇ ਕਰਿੰਦੇ ਨੇ ਬੀੜੀ ਬੂੜੀ ਪੀਂਦੇ ਨੇ ਤੇ ਉਹ ਤਾਕੀ ਖੁੱਲੀ ਰਹਿਣ ਦਿੱਤੀ ਉਹਦੀ, ਤੇ ਜਦੋਂ ਉਹ ਅੰਦਰ ਗਿਆ ਸਬਮੈਰਿਨ ਤੇ ਵਿੱਚੇ ਡੁੱਬ ਗਈ ਇਹ। ਯਾਨੀ ਕਿ ਇਹ ਹਾਲਾਤ ਨੇ ਇਹਨਾਂ ਦੇ ਤੀਸਰੇ ਚੌਥੇ ਦਿਨ ਤਾਂ ਚੀਤੇ ਡਿਗੇ ਹੁੰਦੇ ਨੇ। ਇਹਨਾਂ ਦੇ ਕਾਰਗੋ ਟਰੱਕ ਜਿਹੜੀਆਂ ਕਾਰਗੋ ਜਹਾਜ਼ ਨੇ ਉਹ ਵੀ ਕਸ਼ਮੀਰ ਦੇ ਵਿੱਚ ਡਿਗਿਆ ਹੁੰਦਾ। ਚਲੋ ਇਹ ਮੈਂ ਤਾਂ ਇਹ ਕਹਿ ਰਿਹਾ ਵੀ ਇਸ ਤਰੀਕੇ ਦੇ ਨਾਲ ਤਾਂ ਪਾਕਿਸਤਾਨ ਦੀ ਫੌਜ ਵੀ ਇਹਨਾਂ ਤੋਂ ਚੰਗੀ ਆ। ਜੇ ਤੁਸੀਂ ਪਾਕਿਸਤਾਨੀ ਫੌਜ ਦੇ ਉਹ ਕੱਢੋਗੇ ਨਾ ਅੰਕੜੇ, ਤੇ ਉਹਨਾਂ ਦੇ 2 ਜਾਂ 3 ਪਾਇਲਟ ਮਰੇ ਨੇ ਅੱਜ ਤੱਕ। ਔਰ ਇਹਨਾਂ ਤੋਂ HAL ਤੋਂ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਤੋਂ 1980 ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਭਾਈ ਟ੍ਰੇਨਰ ਜਹਾਜ਼ ਜਿਹੜਾ ਹੈਗਾ ਉਹੀ ਸਾਡੇ ਲਈ ਬਣਾ ਦਿਓ। ਉਹਨਾਂ ਤੋਂ ਅੱਜ ਤੱਕ ਉਹ ਨਹੀਂ ਬਣੇ ਹੈਗੇ। ਹੁਣ ਇਹ ਹਾਲਾਤ ਨੇ ਇਹਨਾਂ ਦੇ ਸਿਰਫ ਟੈਂਕਾਂ ਦੇ 500-600 ਟੈਂਕਾਂ ਦੇ ਸਿਰ ਦੇ ਉੱਤੇ, ਜਾਂ ਜਿਹੜੇ ਇਹਨਾਂ ਦੇ ਰਿਜ਼ਰਵ ਬਲ ਨੇ 1 ਮਿਲੀਅਨ ਹੋਰ ਜ਼ਿਆਦਾ ਨੇ ਉਹਨਾਂ ਤੋਂ, ਚੀਨ ਤੋਂ, ਉਹਨਾਂ ਦੇ ਸਿਰ ਦੇ ਉੱਤੇ ਇਹ ਮਤਲਬ ਕਿ ਆਪਣੀਆਂ ਮੈਂ ਪੰਜਾਬੀ 'ਚ ਕਹਿਣਾ ਹੋਵੇ ਤੇ ਵੀ ਪੂਛਾਂ ਚੱਕੀ ਫਿਰਦੇ ਨੇ, ਜਾਂ ਜਿਹੜੀਆਂ ਟਾਰਾਂ ਮਾਰਦੇ ਫਿਰਦੇ ਨੇ। ਉਹ ਗੱਲ ਕਿਸੇ ਵੀ ਨੁਕਤਾ ਨਿਗਾਹ ਤੋਂ ਇਹਨਾਂ ਦੇ ਪੱਖ ਦੇ ਵਿੱਚ ਨਹੀਂ ਜਾਂਦੀ। ਦੂਸਰੇ ਪਾਸੇ ਜੇ ਹੁਣ ਅਸੀਂ ਇਹ ਵੀ ਲੈ ਲਈਏ ਵੀ 1962 ਦੀ ਲੜਾਈ ਦੇ ਵਿੱਚ ਵੀ ਇਹਨਾਂ ਨੇ ਕੁੱਟ ਖਾਧੀ, ਪੂਰੀ ਕੁੱਟ ਖਾਧੀ। ਉਹਨਾਂ ਦੇ 500-600 ਮਰੇ, ਇਹਨਾਂ ਦੇ ਦੁੱਗਣੇ ਤਿੱਗਣੇ ਮਰੇ। ਇਹਨਾਂ ਦੇ 1500-2000 ਫੌਜੀ ਮਰ ਗਿਆ ਸੀਗਾ ਉਦੋਂ। ਜਦੋਂ ਉਹਦੇ ਵਿੱਚ ਦੇਖ ਲਓ ਵੀ ਕਿੰਨਾ ਹੀ ਰਕਬਾ ਜਿਹੜਾ ਆ ਉਹ ਅਕਸ਼ਾਏ ਚਿੰਨ ਉਦੋਂ ਹੀ ਲੈ ਕੇ ਗਿਆ ਸੀਗਾ। ਬਿਲਕੁਲ ਕਸ਼ਮੀਰ ਦਾ ਜਿਹੜਾ ਉਹ ਹਿੱਸਾ ਉਹ ਚੀਨ ਦੇ ਕੋਲ ਕੰਟਰੋਲ ਹੈ ਸਾਰਾ। ਹਾਂਜੀ, ਮੈਂ ਕਿਹਾ ਚੀਨ ਦੇ ਕੋਲ ਹੈ ਸਾਰਾ ਕੰਟਰੋਲ ਹੁਣ ਉਹਦਾ ਹੈਗਾ। ਔਰ ਹੁਣ ਵੀ ਜੇ ਤੁਸੀਂ ਕੱਲੀ ਇਹ ਨਹੀਂ ਵੀ ਮੋਦੀ ਦਾ ਤਾਂ ਚਲੋ ਅਸੀਂ ਇਹ ਮੰਨਦੇ ਆ ਵੀ ਤਵਸਵੀ ਕਿਸਮ ਦਾ ਉਹ ਬੰਦਾ, ਝੂਠ ਦੇ ਜਿਹੜੇ ਅੰਬਾਰਾਂ ਦੇ ਉੱਤੇ ਉਹ ਆਪਣੀ ਕੁਰਸੀ ਡਾਈ ਬੈਠਾ। ਤੇ ਉਹ ਤੋਂ ਪਹਿਲਾਂ ਵੀ ਜੇ ਅਸੀਂ ਦੇਖਦੇ ਹਾਂ, ਜਦੋਂ ਇੱਧਰਲੇ ਪਾਸੇ ਅਕਸਾਈ ਚਿੰਨ ਵਾਲੇ ਪਾਸੇ ਹੀ ਚੀਨ ਦੀਆਂ ਫੌਜਾਂ 9 ਕਿਲੋਮੀਟਰ ਹੋਰ ਅੰਦਰ ਚਲੀਆਂ ਗਈਆਂ ਸੀਗੀਆਂ। ਇਹ ਵੀ ਬਹੁਤ ਇਸ਼ੂ ਚੱਲਿਆ। ਇਹ ਮੇਰਾ ਖਿਆਲ 12 ਦਾ ਜਾਂ 13 ਦਾ ਹੋਊਗਾ। ਉਦੋਂ AK ਐਂਟਨੀ ਜਿਹੜਾ ਸੀਗਾ, ਉਦੋਂ ਡਿਫੈਂਸ ਮਿਨਿਸਟਰ ਸੀ, ਕਾਂਗਰਸ ਦੀ ਸਰਕਾਰ ਸੀ। ਉਦੋਂ ਵੀ ਇਹਨਾਂ ਨੇ ਝੂਠ ਇਹੀ ਦਿੱਤਾ ਵੀ ਲੋ ਜੀ ਅਸੀਂ ਜਿਹੜੀ ਹੈਗੀ ਆ ਕੂਟਨੀਤਿਕ ਪ੍ਰੈਸ਼ਰ ਪਾ ਕੇ, ਦਬਾਅ ਪਾ ਕੇ ਅਸੀਂ ਚੀਨ ਨੂੰ ਪਿੱਛੇ ਕਰ ਦਿੱਤਾ। ਚੀਨ ਉੱਤੇ ਪਿੱਛੇ ਨਹੀਂ ਗਿਆ ਉਦੋਂ ਵੀ। ਚੀਨ ਨੇ ਇਹਨਾਂ ਦੀ ਮਤਲਬ ਕਿ LAC ਔਰ LOC ਦੋ ਚੀਜ਼ਾਂ ਨੇ। LOC ਲਾਈਨ ਆਫ ਕੰਟਰੋਲ ਤੇ LAC ਲਾਈਨ ਆਫ ਐਕਚੁਅਲ ਕੰਟਰੋਲ, ਜਿਹੜੀਆਂ ਕਿ ਐਕਚੁਅਲ ਕੰਟਰੋਲ ਉਹ ਆ ਵੀ ਜਿਹੜੀਆਂ ਪੱਕਾ ਹੀ ਕੀਤਾ ਪਿਆ ਵੀ ਹਾਂ ਆਹ ਸਾਡੀਆਂ ਨੇ, ਆਹ ਤੁਹਾਡੀਆਂ ਨੇ। ਲਾਈਨ ਆਫ ਕੰਟਰੋਲ ਜਿਹੜੀ ਹੈਗੀ ਆ ਉਹ ਵਿੱਚ ਵਿਚਾਲਾ ਗ੍ਰੇ ਏਰੀਆ ਤੁਰਿਆ ਫਿਰਦਾ ਵੀ ਉਹ ਕਦੀ ਚੀਨ ਵੀ ਆ ਜਾਂਦਾ, ਕਦੀ ਇਹ ਚਲੇ ਜਾਂਦੇ, ਏਦਾਂ ਦੀਆਂ ਚੀਜ਼ਾਂ ਹੋਈ ਜਾਂਦੀਆਂ ਹਨਾ। ਪਰ ਚੀਨ ਨੇ ਉਦੋਂ ਵੀ ਜਦੋਂ 9 ਕਿਲੋਮੀਟਰ ਅੰਦਰ ਆਏ ਸੀਗੇ ਤੇ ਉਹ ਆਪਣੀਆਂ ਸ਼ਰਤਾਂ ਮਨਾ ਕੇ ਵਾਪਸ ਗਿਆ ਸੀ। ਸ਼ਰਤ ਕੀ ਸੀਗੀ ਜਿਹੜੀ ਇਹਨਾਂ ਨੇ ਮੀਡੀਆ ਦੇ ਵਿੱਚ ਨਹੀਂ ਆਉਣ ਦਿੱਤੀ? ਸ਼ਰਤ ਉਦੋਂ ਇਹ ਸੀਗੀ ਵੀ ਜਿਹੜਾ ਚਮਾਰ ਦੇ ਵਿੱਚ ਇਹਨਾਂ ਦੇ ਬੰਕਰ ਨੇ ਆਪਣੇ LAC ਦੇ ਅੰਦਰ, ਉਹਨਾਂ ਨੇ ਉਹ ਬੰਕਰ, ਪੱਕੇ ਬੰਕਰ ਤੜਵਾਏ ਸੀਗੇ ਇਹਨਾਂ ਤੋਂ।
ਜਦ ਕਿ ਉਹ ਇਹਨਾਂ ਦੀਆਂ ਆਪਣੀਆਂ ਸਰਹੱਦਾਂ ਦੇ ਅੰਦਰ ਸੀ। ਦੂਸਰੇ ਪਾਸੇ ਅੱਜ ਮਤਲਬ ਕਿ 4000 ਕਿਲੋਮੀਟਰ ਦਾ ਜਿਹੜਾ ਸਰਹੱਦ ਆ ਉਹ ਭਾਰਤ ਦੇ ਨਾਲ ਲੱਗਦੀ ਆ ਜੀ। ਚੀਨ ਦੀ ਉਹ 4000 ਕਿਲੋਮੀਟਰ ਜਿਹੜੀ ਸਰਹੱਦ ਆ ਉਹਦੇ ਤੇ ਆਲ ਸੀਜ਼ਨ ਜਿਹੜੀਆਂ ਸੜਕਾਂ ਬਣੀਆਂ ਹੋਈਆਂ ਨੇ, ਔਰ ਇਹਨਾਂ ਦੇ ਜਿਹੜੇ ਫੌਜੀ ਨੇ ਅੱਧ ਪਚੱਧੇ ਫੌਜੀ ਦਾ ਆਪਣੇ ਪੈਰ ਗਲਣ ਕਰਕੇ ਉੱਥੇ ਮਰ ਜਾਂਦੇ, ਕਿਉਂਕਿ ਬਰਫਾਂ ਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ ਟੱਲੀ ਵਾਲੇ ਬੂਟ ਪਾ ਕੇ ਭੇਜਿਆ ਜਾਂਦਾ। ਸੋ ਇਹ ਹਾਲਾਤ ਨੇ, ਯਾਨੀ ਕਿ ਨਾ ਤਾਂ ਇਹ ਸਾਜ਼ੋ ਸਮਾਨ ਦੇ ਤੌਰ ਦੇ ਉੱਤੇ ਚੀਨ ਦਾ ਕੋਈ ਵੀ ਮੁਕਾਬਲਾ ਕਰਦੇ ਨੇ, ਤੇ ਨਾ ਹੀ ਇਹ ਜਿਹੜਾ ਹੈਗਾ ਆ ਇੱਕ ਜਿਹੜੀ ਦ੍ਰਿੜਤਾ ਹੁੰਦੀ ਆ ਜਿਹਦੇ ਵਿੱਚ ਆਪਸੀ ਪਿਆਰ ਹੁੰਦਾ ਕੌਮਾਂ ਦਾ, ਉਹਨਾਂ ਦੇ ਤੌਰ ਦੇ ਉੱਤੇ ਇਹ ਉਹਨਾਂ ਦਾ ਕਿਸੇ ਵੀ ਤਰੀਕੇ ਉਹਨਾਂ ਦੀ ਇਹ ਕਹਿ ਲਓ ਵੀ ਇਕੁਅਲ ਨੇ। ਹੁਣ ਦੂਸਰੀਆਂ ਜਿਹੜਾ ਇਹਨਾਂ ਦੇ ਝੂਠ, ਹੁਣ ਤੁਸੀਂ ਇਹ ਦੇਖੋ ਵੀ 5 ਰਫੇਲ ਲੈ ਆਂਦੇ, 5 ਰਫੇਲ ਲਿਆ ਕੇ ਕੀ ਕਰੂੰਗੇ? ਮੇਰਾ ਖਿਆਲ 25-30 ਰਫੇਲ ਤਾਂ ਉਹਦਾ ਨਾਂ ਮੁਲਕ ਦਾ ਹੈਗਾ, ਕਿਉਂਕਿ ਤਿੰਨਾਂ ਮੁਲਕਾਂ ਨੂੰ ਇਹ ਜਾਂਦੇ ਨੇ ਰਫੇਲ, ਜਾਂ ਫਰਾਂਸ ਦੇ ਵਿੱਚ ਨੇ, ਜਾਂ ਉਹ ਮਿਡਲ ਈਸਟ ਦਾ ਇੱਕ ਕੰਟਰੀ ਹੈਗਾ ਉੱਥੇ ਨੇ 25-30, ਤੇ ਜਾਂ ਹੁਣ ਇਹਨਾਂ ਨੂੰ ਇੰਡੀਅਨ 에ਅਰ ਫੋਰਸ ਨੇ ਉਹ ਜਿਹੜੇ ਨੇ ਉਹ ਲਏ ਨੇ। ਹੁਣ ਉਹਨਾਂ ਦੀ ਆਬਾਦੀ ਸਾਰੀ 24-25 ਲੱਖ ਦੀ ਆ, ਤੇ ਉਹਨਾਂ ਕੋਲ 26 ਜਹਾਜ਼ ਨੇ। ਇਹਨਾਂ ਦੇ ਕੋਲ 1.3 ਬਿਲੀਅਨ ਦੀ ਆਬਾਦੀ ਆ, ਇਹਨਾਂ ਦੇ ਕੋਲ 5 ਜਹਾਜ਼ ਨੇ, ਔਰ ਉਹ ਭੁੱਖਾ ਬੰਦਾ ਜਿਹਨੂੰ ਮਹਾਰਾਸ਼ਟਰ ਤੋਂ ਤੁਰ ਕੇ ਆਪਣੇ ਬਿਹਾਰ ਜਾਣਾ ਪਿਆ, ਅੱਜ ਉਹ ਵੀ ਰਫੇਲ ਆਉਣ ਕਰਕੇ ਛਾਲਾਂ ਮਾਰਦਾ ਫਿਰਦਾ। ਕਾਹਦੇ ਲਈ? ਮਤਲਬ ਕਿ ਇਹ ਸਿਰਫ ਉਹਨਾਂ ਨੇ ਇੱਕ ਗੁਬਾਰਾ ਜਿਹੜਾ ਹੈਗਾ ਆ ਉਹ ਫੈਲਾ ਕੇ ਛੱਡ ਦਿੱਤਾ। ਜਿਹੜਾ ਮਾੜਾ ਬੰਦਾ ਹੁੰਦਾ ਉਹਨਾਂ ਨੂੰ ਇਹੀ ਹੁੰਦਾ ਵੀ ਸ਼ਾਇਦ ਰਫੇਲ ਨੇ ਪਤਾ ਨਹੀਂ ਕੀ ਕਰ ਦੇਣਾ ਜੀ, ਪਤਾ ਨਹੀਂ ਉਹ ਲੈ ਆਂਦਾ ਤੇ ਸਾਡਾ ਕਿੱਡੀ ਕਿਹੇ ਕਾਇਆ ਕਲਪ ਕਰ ਦੂਗਾ। ਸੋ ਅਲਟੀਮੇਟਲੀ ਇਹ ਚੀਜ਼ ਹੋਣੀ ਆ, ਜੇ ਲੜਾਈ ਲੱਗਦੀ ਆ, ਫੁੱਲ ਫਲੈਜ ਲੜਾਈ ਲੱਗਦੀ ਆ, ਤੇ ਇਹਨਾਂ ਦੀ ਜਿਹੜੀ ਕੈਗ ਦੀ ਰਿਪੋਰਟ ਸੀਗੀ ਉਹੋ ਹੀ ਇਹ ਕਹਿੰਦੀ ਸੀਗੀ ਕਿ ਭਾਰਤ ਦੇ ਕੋਲ ਜੇ ਲੜਾਈ ਲੱਗ ਜਾਂਦੀ ਆ ਤੇ 10 ਦਿਨਾਂ ਤੋਂ ਵੱਧ ਦਾ ਸਾਜੋ ਸਮਾਨ ਹੈ ਨਹੀਂ, ਉਹ ਬਰੂਦ ਬੰਬ ਨਹੀਂ ਹੈਗਾ, ਠੀਕ ਆ। ਤੇ ਉਹ ਤਾਂ ਵੀ ਜੇ ਪਾਕਿਸਤਾਨ ਵਰਗੇ ਮੁਲਕ ਨਾਲ ਲੱਗਦੀ ਆ। ਹੁਣ ਜਿਹੜੇ ਮੁਲਕ ਦੇ ਨਾਲ ਹੁਣ ਆਪਾਂ ਇਹ ਦੇਖੀਏ ਵੀ ਜੇ ਇਹਨਾਂ ਦੀ 1.3 ਜਾਂ 1.4 ਦੀ ਫੌਜ ਹੈਗੀ, ਮਿਲੀਅਨ ਦੀ ਫੌਜ ਹੈਗੀ, 14 ਲੱਖ ਦੀ ਫੌਜ ਆ, 7-8 ਲੱਖ ਤਾਂ ਇਹਨਾਂ ਦੇ ਕਸ਼ਮੀਰ 'ਚ ਹੀ ਬੈਠੇ ਨੇ ਜੀ। ਬਾਕੀ ਦੀ ਫੌਜ ਦੀ ਗਸ਼ਤ ਕਦੋਂ ਕਰੂੰਗੇ? ਜੇ ਲੜਾਈ ਲੱਗਦੀ ਆ, ਹੁਣ ਐ ਤਾਂ ਹੈ ਨਹੀਂ ਉਹ ਵੀ ਚੀਨ ਨੇ ਇਹੀ ਕਹਿਣਾ ਜੀ ਕਿਉਂਕਿ ਤੁਹਾਡੀ ਫੌਜ ਕਸ਼ਮੀਰ 'ਚ ਬੈਠੀ ਹੈ, ਕਸ਼ਮੀਰ ਵਾਲੇ ਪਾਸੇ ਤੁਹਾਡੇ ਨਾਲ ਆ ਕੇ ਲੜਨਾ। ਹੁਣ ਜਿਹੜਾ ਉਹ ਚਿਕਨ ਨੈਕ ਹੈਗਾ ਸਾਰਾ 13-14 ਕਿਲੋਮੀਟਰ ਦਾ, ਕੀ ਉੱਥੇ ਜਾ ਕੇ ਨਾ ਲੜੂਗਾ? ਜਿਹੜਾ 19-20 ਕਿਲੋਮੀਟਰ ਹਰ ਗਰਮੀਆਂ ਨੂੰ ਆਪਣੀਆਂ ਉੱਥੇ ਮਨਾਉਣ ਆ ਜਾਂਦੇ ਆ, 50 ਫੌਜੀ ਜਿਹੜੇ ਹੈਗੇ ਨੇ ਉਹਨਾਂ ਤੋਂ ਸਾਂਭੇ ਨਹੀਂ ਜਾਂਦੇ, ਜਿਹੜੇ ਆਪਣੇ ਆਪ ਨੂੰ ਇਹ ਕਹਾਉਂਦੇ ਆ ਵੀ ਅਸੀਂ ਹੁਣ 1962 ਵਾਲੇ ਨਹੀਂ ਰਹੇ। ਮੈਂ ਕਹਿੰਦਾ ਤੁਸੀਂ 1962 ਵਾਲੇ ਨਹੀਂ ਰਹੇ ਤੇ ਚੀਨ ਕਿਹੜਾ 1951 ਵਾਲਾ ਚਲਾ ਗਿਆ ਜੀ। ਚੀਨ ਵੀ ਤਾਂ ਜਿੱਦਾਂ ਸਾਲ ਤੁਹਾਨੂੰ ਅੱਗੇ ਗਏ ਨੇ, ਇਹ ਤਾਂ ਹੈ ਨਹੀਂ ਵੀ ਚੀਨ ਦੇ ਸਾਲ ਜਿਹੜੇ ਸੀ 62 ਤੋਂ ਬਾਅਦ 61 ਆ ਗਿਆ ਤੇ 61 ਤੋਂ ਬਾਅਦ 60 ਆ ਗਿਆ, ਤੁਹਾਡਾ 62 ਤੋਂ ਬਾਅਦ 63 ਆਇਆ, 63 ਤੋਂ ਬਾਅਦ 64 ਆਇਆ, ਇਵੇਂ ਤਾਂ ਹੈ ਨਹੀਂ। ਜੇ ਤੁਸੀਂ ਵਧੇ ਹੋ ਤੁਹਾਡੇ ਤੋਂ ਤਾਂ ਉਹ ਚੌਗਣੇ ਵਧੇ ਨੇ, ਤੁਹਾਡੇ ਤੋਂ ਤਾਂ ਉਹ 7 ਗੁਣਾ ਵੱਧ ਗਏ ਨੇ ਅੱਗੇ। ਸੋ ਉਨੀਆਂ ਕਈ ਬੰਦੇ ਨੂੰ ਜਿਹੜੀਆਂ ਨੇ ਟਾਰਾਂ ਮਾਰਨੀਆਂ ਚਾਹੀਦੀਆਂ ਜਿੰਨਾ ਕੁ ਉਹਦੇ ਗੋਡੇ ਭਾਰ ਚੱਲਦੇ ਹੋਣ। ਇਸ ਵਾਰੀ ਤੁਹਾਡੇ ਸਾਹਮਣੇ ਆ, ਮੈਂ ਇੱਕ ਵਾਰ ਇੱਥੇ ਗੱਲ ਕੀਤੀ ਸੀ ਰੇਡੀਓ ਪ੍ਰੋਗਰਾਮ ਤੇ ਵੀ ਕਿਤੇ ਇਹ ਨਾ ਹੋਵੇ ਵੀ ਹੁਣ ਜੇ ਲੜਾਈ ਲੜੀ ਤਾਂ ਚੀਨ ਨੇ ਘਸੁੰਨ ਮਾਰ ਕੇ ਮਾਰ ਦੇਣੇ ਆ ਤੁਹਾਡੇ ਬੰਦੇ। ਔਰ ਜਿਹੜਾ ਉਹਨਾਂ ਦਾ ਹੋਸ਼ ਸੀਗਾ ਉਹ ਮੈਨੂੰ ਪੈ ਗਿਆ ਸੀਗਾ ਇਸ ਗੱਲ ਦੇ ਉੱਤੇ, ਪਰ ਮੈਂ ਉਦੋਂ ਵੀ ਅਸਲੀਅਤ ਇਹਨਾਂ ਨੂੰ ਦੱਸੀ ਸੀਗੀ ਵੀ ਚੀਨ ਦਾ ਮੁਕਾਬਲਾ ਤੁਸੀਂ ਕਦੀ ਵੀ ਨਹੀਂ ਕਰ ਸਕਦੇ, ਕਿਉਂਕਿ ਨਾ ਤਾਂ ਤੁਹਾਡੇ ਵਿੱਚ ਅੰਦਰੂਨੀ ਦ੍ਰਿੜਤਾ ਤੇ ਨਾ ਹੀ ਤੁਹਾਡੇ ਕੋਲ ਜਿਹੜਾ ਹੈਗਾ ਨਾ ਯੁੱਧ ਦਾ ਸਮਾਨ ਆ। ਸੋ ਜੀ ਇਹ ਬਹੁਤ ਜਿਹੜੀ ਗੱਲ ਹੈਗੀ, ਤੁਸੀਂ ਡਿਟੇਲ ਦੇ ਵਿੱਚ ਦੱਸਿਆ ਕਿ ਇਸ ਜਿਹੜਾ ਸਾਰਾ ਪਾਰਟ ਹੈ, ਜਿਹੜੀ ਸਾਰੀ ਸਥਿਤੀ ਹੈ ਉਹ ਕਿਵੇਂ ਵਧਾ ਚੜਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ। ਇਹੀ ਇੱਕ ਫੈਕਟਰ ਹੈ ਜਿਹੜਾ ਇਸ ਵਕਤ ਦੇਖਣਾ ਬਣਦਾ ਹੈ ਜਾਂ ਵਿਚਾਰਨਾ ਬਣਦਾ ਹੈ। ਇੱਥੇ ਨਾਲ ਮੈਂ ਇੱਕ ਹੋਰ ਇਸ਼ੂ ਜਿਹੜਾ ਇਸ ਵਕਤ ਚੱਲ ਰਿਹਾ ਉਹਨੂੰ ਵੀ ਟੱਚ ਕਰਨਾ ਚਾਹੂੰਗਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇਸ ਵਕਤ 5 ਅਗਸਤ ਦਾ ਦਿਨ ਚੁਣਿਆ ਗਿਆ ਜਿਹੜਾ ਅਸੀਂ ਦੇਖੀਏ ਅਯੁੱਧਿਆ ਦੇ ਵਿੱਚ ਹੁਣ ਰਾਮ ਜਨਮ ਭੂਮੀ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਉੱਥੇ ਜੀ ਅਸੀਂ ਰਾਮ ਮੰਦਿਰ ਬਣਾਉਣਾ।
ਸੋ ਇਹ ਇੱਕ ਅਜਿਹਾ ਇਸ਼ੂ ਹੈ ਜਿਹਨੂੰ ਲੈ ਕੇ ਬੀਜੇਪੀ ਨੇ ਆਪਣੀ ਸਿਆਸਤ ਕੀਤੀ ਹੈ ਤੇ ਇਸ ਦੇ ਉੱਤੇ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਪੋਲਰਾਈਜੇਸ਼ਨ ਹੈ ਉਹ ਵੀ ਹੋਈ ਹੈ ਤੇ ਉਹਨਾਂ ਨੇ ਸਿਆਸੀ ਰੋਟੀਆਂ ਸੇਕਦੇ ਆਪਣੀਆਂ ਵੱਡੇ ਲੈਵਲ ਤੇ ਵੋਟਾਂ ਨੇ ਜਿਹੜੀਆਂ ਉਹ ਬੀਜੇਪੀ ਨੇ ਬਟੋਰੀਆਂ ਨੇ। ਸੋ ਉਹਦੇ ਲਈ ਹੁਣ ਉੱਥੇ ਭੂਮੀ ਪੂਜਨ ਕਰਨਾ ਹੈ, ਅਸੀਂ ਨਰਿੰਦਰ ਮੋਦੀ ਨੇ ਜਾ ਕੇ ਉਦਘਾਟਨ ਕਰਨਾ ਹੈ, ਨੀਂਹ ਪੱਥਰ ਰੱਖਣਾ ਹੈ, ਉਹਦੇ ਲਈ ਦੇਸ਼ ਭਰ ਦੇ ਵਿੱਚੋਂ ਆਹ ਹੋ ਰਿਹਾ ਉਹ ਹੋ ਰਿਹਾ, ਸਾਰੀ ਜਿਹੜੀ ਡਿਬੇਟ ਹੈ ਉਹਦੇ ਤੇ ਕੇਂਦਰਿਤ ਇਸ ਵਕਤ ਭਾਰਤ ਦੇ ਵਿੱਚ ਚੱਲ ਰਹੀ ਹੈ। ਤੇ ਦਿਨ ਉਹ ਚੁਣਿਆ ਗਿਆ 5 ਅਗਸਤ ਦਾ ਜਿਸ ਦਿਨ ਪਿਛਲੇ ਸਾਲ 1 ਸਾਲ ਪਹਿਲਾਂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਗਈ ਹੈ, ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਸੀ ਉਹ ਖਤਮ ਕੀਤਾ ਗਿਆ ਤੇ ਪਿਛਲੇ 1 ਸਾਲ ਤੋਂ ਕਸ਼ਮੀਰ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਸਾਡੇ ਸਾਹਮਣੇ ਆ। ਸੋ ਉਹ ਦਿਨ ਇਸ ਕੰਮ ਦੇ ਲਈ ਚੁਣਿਆ ਜਾਣਾ ਤੇ ਉਹਦੀ 1 ਸਾਲ ਦੀ ਜਿਹੜੀ ਵਰ੍ਹੇਗੰਢ ਹੈ ਡਿਬੇਟ ਉਧਰ ਜਾਣ ਦੀ ਥਾਂ ਤੇ ਹੁਣ ਜਿਹੜੀ ਸਾਰੀ ਹੈ ਉਹ ਅਯੋਧਿਆ ਦੇ ਉੱਤੇ ਕੇਂਦਰਿਤ ਹੈ। ਇਹ ਸਾਰੇ ਪਾਰਟ ਨੂੰ ਕਿਵੇਂ ਦੇਖਦੇ ਹੋ? ਆਪਣਾ ਅਮਰਵੀਰ ਸਿੰਘ ਦੇਖੋ, ਜਿਹੜਾ ਝੂਠ ਹੁੰਦਾ ਆ ਉਹਨੂੰ ਆਪਣਾ ਜਿਹੜਾ ਆਪਣੀ ਕਮਜ਼ੋਰੀ ਲੁਕਾਉਣ ਦੇ ਲਈ ਕੁਛ ਨਾ ਕੁਛ ਤਾਂ ਇਹੋ ਜਿਹੀਆਂ ਖੇਡਾਂ ਕਰਨੀਆਂ ਹੀ ਪੈਂਦੀਆਂ ਨੇ। ਇਕੱਲਾ ਇਹ ਨਹੀਂ ਕਿ 370 ਵਾਲੀ ਕਹਾਣੀ ਆ, ਕਰੋਨਾ ਵਾਲਾ ਤੁਸੀਂ ਉਹ ਕਹਿਰ ਦੇਖ ਲਓ, ਚੀਨ ਵਾਲਾ ਜਿਹੜਾ ਹੈਗਾ ਆ ਇਸ਼ੂ ਉਹ ਦੇਖ ਲਓ, ਹੋਰ ਅੰਦਰੂਨੀ ਬਹੁਤ ਸਾਰੇ ਮਸਲੇ ਨੇ ਉਹਨਾਂ ਦੇ ਵਿੱਚ। ਇੰਪਲੋਇਮੈਂਟ ਤੁਸੀਂ ਉਹ ਲੈ ਲਓ, ਲੋਕਾਂ ਦੇ ਵਿੱਚ ਅਰਾਜਕਤਾ, ਲੋਕਾਂ ਦੀਆਂ ਨੌਕਰੀਆਂ ਦਾ ਸਾਰਾ ਸਵਾਲ ਆ, ਇਕਨੋਮੀ ਦਾ ਸਾਰਾ ਸਵਾਲ ਆ, ਸਾਰਾ ਡਿੱਗਿਆ ਪਿਆ। ਹੁਣ ਉਹ ਇਹੋ ਜਿਹੀਆਂ ਜਿਹੜੀਆਂ ਫੌੜੀਆਂ ਹੈਗੀਆਂ ਆ ਉਹਨਾਂ ਦੇ ਸਹਾਰੇ ਲੈ ਕੇ ਇਹ ਚੱਲਣਾ ਚਾਹੁੰਦੇ ਨੇ ਜੀ। ਇਹ ਜੋ ਮਰਜੀ ਮੇਰੇ ਕਹਿਣ ਦਾ ਸਿਰਫ ਇਹੀ ਮਤਲਬ ਹੈਗਾ ਕਿ ਦੇਖੋ ਰਾਮ ਮੰਦਿਰ ਵੀ ਇਹਨਾਂ ਨੇ ਧੱਕੇ ਦੇ ਨਾਲ ਆਪਣਾ ਜਿਹੜਾ ਜੁਡੀਸ਼ੀਅਲ ਕੋਰਟ ਦੇ ਵਿੱਚ ਉਹ ਧੱਕੇ ਨਾਲ ਸੋ ਕਾਲਡ ਉਹਨਾਂ ਦੀਆਂ ਮਾਣਯੋਗ ਅਦਾਲਤਾਂ, ਮੈਨੂੰ ਤਾਂ ਵੈਸੇ ਕਈ ਵਾਰ ਸਮਝ ਨਹੀਂ ਲੱਗਦੀ ਵੀ ਉਹਨਾਂ ਨੇ ਮਾਣ ਵਾਲਾ ਕੰਮ ਕੀਤਾ ਕਿਹੜਾ ਆ ਉਹਨਾਂ ਅਦਾਲਤਾਂ ਨੇ ਜਿਹੜਾ ਉਹਨਾਂ ਨੂੰ ਮਾਣਯੋਗ ਜੱਜ ਜਾਂ ਮਾਣਯੋਗ ਅਦਾਲਤਾਂ ਜਿਹੜੀਆਂ ਉਹ ਕਿਹਾ ਜਾਵੇ। ਪਰ ਫਿਰ ਵੀ ਤੁਸੀਂ ਇਹ ਦੇਖ ਲਓ ਵੀ ਉਹਨਾਂ ਦੇ ਵਿੱਚ ਬਿਨਾਂ ਕਿਸੇ ਤੱਥਾਂ ਦੇ ਆਧਾਰ ਦੇ ਉੱਤੇ ਹੁਣ ਇਹ ਚੀਜ਼ਾਂ ਇਹ ਸਾਬਤ ਕੀਤੀਆਂ ਗਈਆਂ ਵੀ ਹਾਂ ਭਾਈ ਉੱਥੇ ਰਾਮ ਮੰਦਿਰ ਸੀ, ਜਦ ਕਿ ਤੁਲਸੀ ਰਾਮ ਨੇ ਜਦੋਂ ਰਮਾਇਣ ਲਿਖੀ ਸੀ ਉਹ ਵੀ ਬਾਬਰ ਦੇ ਜ਼ਮਾਨੇ ਦਾ ਹੀ ਸੀ। ਉਹਨੇ ਕਿਤੇ ਵੀ ਆਪਣੇ ਇਤਿਹਾਸ ਦੇ ਵਿੱਚ ਇਹ ਨਹੀਂ ਆਇਆ ਕਿ ਜਿਹੜੇ ਉਦੋਂ ਦੇ ਸਮਕਾਲੀ ਜਿਹੜੇ ਸਾਹਿਤਕਾਰ ਸੀਗੇ, ਸਮਕਾਲੀ ਇਤਿਹਾਸਕਾਰ ਸੀਗੇ ਜਾਂ ਜੋ ਵੀ ਸਮਕਾਲੀ ਉਦੋਂ ਵੱਡੇ ਨਾਮ ਸੀਗੇ, ਉਹਨਾਂ ਨੇ ਕਿਤੇ ਰਾਮ ਮੰਦਿਰ ਦੀ ਜਾਂ ਬਾਬਰੀ ਮਸਜਿਦ ਦੀ ਐ ਗੱਲ ਕੀਤੀ ਹੋਵੇ ਵੀ ਜੇ ਤੁਲਸੀ ਦਾਸ ਨੇ ਜਿਨ੍ਹਾਂ ਨੇ ਰਮਾਇਣ ਲਿਖੀ ਆ, ਜੇ ਉਹ ਵਾਕਈ ਇਹ ਸਾਰਾ ਕੁਝ ਉਹ ਲਿਖ ਸਕਦੇ ਕਿ ਉਹ ਰਾਮ ਮੰਦਿਰ ਟੁੱਟੇ ਦਾ ਨਹੀਂ ਲਿਖਦੇ, ਜ਼ਰੂਰ ਲਿਖਦੇ। ਹੁਣ ਇਹ ਇਸੇ ਤਰੀਕੇ ਆ, ਦੇਖੋ ਤਕੜੇ ਦਾ ਸੱਤੀ ਵੀ 100 ਹੁੰਦਾ, ਪਰ ਤਕੜਾ ਜਿਹੜਾ ਹੈਗਾ ਅੰਦਰੋਂ ਅਸਲ ਦੇ ਵਿੱਚ ਉਹ ਕਮਜ਼ੋਰ ਆ। ਆਪਣੇ ਆਪ ਨੂੰ ਤਕੜਾ ਦਿਖਾਉਣ ਦੇ ਲਈ ਉਹ ਇਹੋ ਜਿਹੀਆਂ ਕਲਾਬਾਜ਼ੀਆਂ ਜਿਹੜੀਆਂ ਨੇ ਉਹ ਮਾਰ ਰਹੇ ਨੇ। 370 ਦੀ ਧਾਰਾ ਜਿਹੜੀ ਪਿਛਲੇ ਸਾਲ ਤੋੜੀ ਸੀ ਉਹ ਅੱਜ ਤੱਕ ਰਾਸ ਨਹੀਂ ਆਈ ਉਹਨਾਂ ਦੀ। ਠੀਕ ਆ, ਏਦਾਂ ਦੀਆਂ ਜਿਹੜੀਆਂ ਚਾਹੇ ਉਹ ਰਾਮ ਮੰਦਿਰ ਬਣਾਉਣ, ਕੱਲਾ ਇਹ ਜਿਹੜੇ ਸਿੱਖ ਵੀ ਹੈ ਨਾ ਜਿਹੜੇ ਅੱਜ ਆਪਣੀਆਂ ਮਿੱਟੀਆਂ ਭੇਜਦੇ ਨੇ ਉੱਤੇ, ਹੁਣ ਉਹਨਾਂ ਨੇ 5 ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਚਿੱਠੀਆਂ ਭੇਜੀਆਂ ਨੇ। ਹੋ ਸਕਦਾ ਵੀ ਸਾਡੇ ਕੁਝ ਕੁ ਜਥੇਦਾਰ ਜਿਹੜੇ ਨੇ ਉਹ ਆਪਣੀ ਜਿਹੜੀ ਦੇਸ਼ ਭਗਤੀ ਨਿਭਾਉਣ ਦੇ ਲਈ, ਸੋ ਕਾਲਡ ਖੌਤੀ ਦੇਸ਼ ਭਗਤੀ ਨਿਭਾਉਣ ਦੇ ਲਈ ਚਲੇ ਵੀ ਜਾਣ, ਪਰ ਇਹ ਗੱਲ ਉਹ ਸੋਚ ਕੇ ਚਲੇ ਜਾਣ ਉੱਥੇ ਕਿ ਇਹ ਕਹਾਣੀ ਰਾਮ ਮੰਦਿਰ ਤੇ ਖਤਮ ਨਹੀਂ ਹੋਣੀ ਹੈਗੀ। ਉਹਨਾਂ ਨੇ ਬਹੁਤ ਸਾਰੇ ਗੁਰਦੁਆਰੇ ਤਾਂ ਸਾਡੇ ਆਲਰੇਡੀ ਆਪਣੇ ਕਬਜ਼ੇ ਕਰ ਲਏ ਨੇ ਔਰ ਉਹਨਾਂ ਤੇ ਜ਼ਰੂਰੀ ਨਹੀਂ ਵੀ ਉਹਨਾਂ ਨੇ ਮੰਦਿਰ ਉਸਾਰੇ ਨੇ। ਤੁਸੀਂ ਇਹ ਹਿਸਾਬ ਲਾਓ ਵੀ ਸਾਡੇ ਜਿਹੜੇ ਗਿਆਨ ਗੋਦੜੀ ਵਰਗੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਉਹ ਸਕਾਊਟਸ ਆਫਿਸ ਖੋਲਿਆ ਪਿਆ, ਉਹਨਾਂ ਨੇ ਮਾਲ ਬਣਾਇਆ ਪਿਆ ਔਰ ਅੱਜ ਤੱਕ ਇਹਨਾਂ ਦੀ ਬੇਸ਼ਰਮੀ ਦਾ ਆਲਮ ਇੰਨਾ ਗਿਆ। ਇਹ ਉਹ ਬੰਦੇ ਵੀ ਸੋਚ ਲੈਣ ਜਿਹੜੇ ਗੁਰਦੁਆਰਿਆਂ ਦਾ ਪਾਣੀ ਭੇਜ ਰਹੇ ਨੇ ਜਾਂ ਗੁਰਦੁਆਰਿਆਂ ਦੀਆਂ ਮਿੱਟੀਆਂ ਜਿਹੜੀਆਂ ਨੇ ਉੱਥੇ ਭੇਜ ਰਹੇ ਨੇ, ਉਹਨਾਂ ਬੇਸ਼ਰਮਾਂ ਨੂੰ ਵੀ ਬੇਆਬਰੂ ਲੋਕਾਂ ਨੂੰ ਵੀ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਕੱਲ ਨੂੰ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਕੋਈ ਨਾ ਕੋਈ ਸ਼ਕਤੀ ਸਥਲ ਬਣਾ ਦੇਣਾ। ਸ਼ਕਤੀ ਪੀਠ ਜਿਹੜਾ ਹੈਗਾ ਉਹਨਾਂ ਨੇ ਦਰਬਾਰ ਸਾਹਿਬ ਦਾ ਵੀ ਕਹਿ ਦੇਣਾ ਵੀ ਸ਼ਿਵ ਜੀ ਉੱਡਦੇ ਉਹਨਾਂ ਦਾ ਜਦੋਂ ਉਹ ਲੈ ਕੇ ਜਾਂਦੇ ਪਏ ਸੀਗੇ ਸਤੀ ਨੂੰ
ਤੇ ਉਹਨਾਂ ਦੀ ਇੱਕ ਖੂਨ ਦੀ ਬੂੰਦ ਜਿਹੜੀ ਆ ਸਾਡੇ ਸਰੋਵਰ 'ਚ ਅੰਮ੍ਰਿਤਸਰ ਸਾਹਿਬ ਦੇ ਸਰੋਵਰ 'ਚ ਵੀ ਪੈ ਗਈ ਸੀ। ਸੋ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਉੱਥੇ ਜਾ ਕੇ ਕਬਜ਼ਾ ਕਰ ਲਿਆ ਸੀ। ਕੱਲ ਨੂੰ ਸਟੋਰੀਆਂ ਇਹਨਾਂ ਨੇ ਇਹ ਵੀ ਬਣਾ ਲੈਣੀ। ਸੋ ਇਹ ਵੀ ਗੱਲ ਸਾਨੂੰ ਠੀਕ ਆ, ਉਹ ਭੂਮੀ ਪੂਜਨ ਕਰਨ, ਉਹ ਜੋ ਮਰਜ਼ੀ ਕਰਨ, ਕਿਉਂਕਿ ਤਾਕਤ ਜਿਹੜੀ ਹੈਗੀ ਆ ਇਸ ਵੇਲੇ ਅੰਦਰੂਨੀ ਤਾਕਤ ਜਿਹੜੀ ਆ ਉਹ ਉਹਨਾਂ ਦੇ ਕੋਲ ਹੀ ਹੈ। ਪਰ ਅੱਗੇ ਇਹ ਵੀ ਮੈਂ ਇਹ ਕਹਿਣਾ ਕਿ ਹਰ ਇੱਕ ਚੀਜ਼ ਦਾ, ਚਾਹੇ ਤੁਸੀਂ ਸਮੁੰਦਰ ਦੇ ਵਿੱਚ ਵੀ ਵੱਟਾ ਸੁੱਟ ਦੋ, ਉਹਦਾ ਰਿਪਲ ਇਫੈਕਟ ਜਿਹੜਾ ਹੈਗਾ ਉਹ ਕੁਛ ਨਾ ਕੁਛ ਪੈਂਦਾ ਹੀ ਪੈਂਦਾ। ਔਰ ਇਹਨਾਂ ਚੀਜ਼ਾਂ ਦੇ ਜਿਹੜੇ ਰਿਪਲ ਇਫੈਕਟ ਨੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦਿਖਣੇ ਨੇ। ਆ ਜਿਹੜੀਆਂ ਮਿੱਟੀਆਂ ਵੀ ਭੇਜਦੇ ਨੇ, ਤੇ ਮੈਂ ਇਹ ਮਤਲਬ ਕਿ ਆਪਣੀ ਜਿਹੜੀ ਸੰਗਤ ਵੀ ਹੈਗੀ, ਆਪਣੇ ਜਿਹੜੇ ਸਿੱਖ ਵੀ ਨੇ, ਉਹਨਾਂ ਨੂੰ ਵੀ ਮੈਂ ਇਹ ਮਤਲਬ ਕਿ ਬੇਨਤੀ ਕਹਿ ਲਓ ਜਾਂ ਅਪੀਲ ਕਹਿ ਲਓ ਇਹ ਕਰਨੀ ਚਾਹੁੰਦਾ ਕਿ ਇਹ ਜਿਹੜੇ ਉੱਪਰਲੇ ਲੈਵਲ ਦੇ ਉੱਤੇ ਸਿੱਖਾਂ ਦੇ ਉੱਤੇ ਜਿਹੜੇ ਸਥਾਪਿਤ ਕੀਤੇ ਗਏ ਨੇ ਇਹ ਮੋਹਰੇ ਉਹਨਾਂ ਦੇ, ਇਹ ਜਿਹੜੇ ਨਮੂਨੇ ਜਾਂ ਜੌਕਰ ਜਿਹੜੇ ਨੇ ਉਹਨਾਂ ਦੇ ਸਟੂਜਸ ਜਿਹੜੇ ਨੇ ਸਥਾਪਿਤ ਕਰਕੇ ਸਾਡੇ ਸਿਰ ਦੇ ਉੱਤੇ ਰੱਖੇ ਹੋਏ ਨੇ, ਉਹਨਾਂ ਨੇ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਕਰਨ। ਜਿਵੇਂ ਸਿਰਸੇ ਨੇ ਪਹਿਲਾਂ ਗੱਲ ਕੀਤੀ ਸੀ ਵੀ ਸਾਰਾ ਸੋਨਾ ਜਿਹੜਾ ਹੈਗਾ ਉਹ ਭਾਰਤੀ ਫੌਜ ਨੂੰ ਦੇ ਦੇਣਾ ਚਾਹੀਦਾ ਜਾਂ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦੇਣਾ ਚਾਹੀਦਾ। ਜਦੋਂ ਉਹਨੂੰ ਇਹ ਪਤਾ ਲੱਗਾ ਵੀ ਬਾਹਰਲੇ ਮੁਲਕਾਂ ਦੇ ਵਿੱਚੋਂ ਜਿਹੜੀਆਂ ਬਾਛੜ ਹੋ ਰਹੀ ਆ, ਮਤਲਬ ਕਿ ਜੁੱਤੀਆਂ ਦੀ ਕਹਿ ਲਓ ਤੁਸੀਂ, ਭਾਵੇਂ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ ਇਹ ਕਹਿਣਾ ਹੋਵੇ, ਔਰ ਇਹ ਇਸੇ ਚੀਜ਼ ਦੇ, ਇਸੇ ਬੋਲੀ ਦੇ ਇਹ ਹੱਕਦਾਰ ਨੇ। ਉਦੋਂ ਜਾ ਕੇ ਫਿਰ ਸਿਰਸੇ ਨੇ ਵੀ ਕਿਹਾ ਨਹੀਂ, ਮੇਰੇ ਕਹਿਣ ਦਾ ਸੰਦਰਭ ਐ ਨਹੀਂ ਸੀ, ਮੇਰੇ ਕਹਿਣ ਦਾ ਸੰਦਰਭ ਸੀਗਾ। ਤੋਂ ਜਿਹੜੀਆਂ ਇਹ ਚੀਜ਼ਾਂ ਨੇ ਅੱਜ ਸਾਨੂੰ ਸਾਵਧਾਨ ਹੋਣਾ ਪੈਣਾ। ਉਹ ਚਾਹੇ ਭੂਮੀ ਪੂਜਨ ਕਰਨ, ਚਾਹੇ ਉਹ ਸ਼ਿਲਾਨਿਆਸ ਕਰਨ, ਚਾਹੇ ਉਹਦੀ ਇਮਾਰਤ ਨੂੰ ਬਣਾਉਣ, ਚਾਹੇ ਉਹਦੇ ਤੇ 5 ਕਰੋੜ ਲਾਉਣ, ਚਾਹੇ ਉਹਦੇ ਤੇ 5000 ਕਰੋੜ ਰੁਪਈਆ ਲਾਉਣ, ਇਹ ਉਹਨਾਂ ਦੀ ਮਰਜ਼ੀ ਆ। ਪਰ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਇਹ ਸਿੱਟਾ ਕੱਢ ਲੈਣਾ ਚਾਹੀਦਾ ਵੀ ਗੁਰਦੁਆਰਾ ਸਾਡਾ ਵੀ ਕੋਈ ਜਿਹੜਾ ਹੈਗਾ, ਇਹ ਨਾ ਸੋਚਿਆ ਜਾਵੇ ਵੀ ਉਹ ਸੁਰੱਖਿਅਤ ਆ। ਇਹ ਨਾ ਸੋਚਿਆ ਜਾਵੇ ਵੀ ਜਿਹੜੇ ਮੁਸਲਮਾਨ ਜਿਹੜੇ ਅੱਜ ਚੁੱਪ ਹੋਰ ਥਾਵਾਂ ਦੇ ਉੱਤੇ ਬੈਠੇ ਨੇ, ਕੋਈ ਜ਼ਰੂਰੀ ਨਹੀਂ ਵੀ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਸਜਿਦਾਂ ਜਿਹੜੀਆਂ ਹੈਗੀਆਂ ਨੇ ਇਸ ਨਿਸ਼ਾਨੇ ਦੇ ਉੱਤੇ ਆਉਣਗੀਆਂ। ਸੋ ਸਾਨੂੰ ਅੱਜ ਇਸ ਪਾਸੇ ਵੀ ਆਵਾਜ਼ ਜਿਹੜੀ ਹੈਗੀ ਆ ਉਹ ਚੱਕਣੀ ਚਾਹੀਦੀ ਆ। ਬਿਲਕੁਲ ਬਿਲਕੁਲ ਹਰਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਇਹੀ ਇੱਕ ਜੇ ਕਨਕਲੂਜਨ ਦੇ ਵਿੱਚ ਕਹਿਣਾ ਹੋਵੇ, ਜਿਵੇਂ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵੀ ਜਿਹੜਾ ਇਹ ਅਯੋਧਿਆ ਦੇ ਵਿੱਚ ਇਸ ਵਕਤ ਸਾਰੀ ਡਿਬੇਟ ਉਸ ਪਾਸੇ ਕੇਂਦਰਿਤ ਹੋਈ ਹੈ, ਇਹ ਸਾਨੂੰ ਜ਼ਰੂਰ ਇਹ ਗੱਲ ਧਿਆਨ 'ਚ ਕਰਨੀ ਚਾਹੀਦੀ ਹੈ ਵੀ ਉਹ ਗੁਰਦੁਆਰਾ ਗਿਆਨ ਗੋਦੜੀ ਹੋਵੇ, ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਇੱਕ ਇਤਿਹਾਸਿਕ ਸਥਾਨ ਗੁਰਦੁਆਰਾ ਡੋਂਗਮਾਰ ਸਿੱਕਿਮ ਦੇ ਵਿੱਚ ਹੋਵੇ, ਸਾਡੇ ਆਪਣੇ ਗੁਰਦੁਆਰਾ ਸਾਹਿਬਾਨ ਨੇ ਜਿੱਥੇ ਸਾਡਾ ਕੰਟਰੋਲ ਨਾ ਹੋ ਕੇ ਉਹ ਸਾਡੇ ਤੋਂ ਖੋਹੇ ਜਾ ਚੁੱਕੇ ਨੇ ਤੇ ਸਰਕਾਰੀ ਦਰਬਾਰੇ ਅਪੀਲਾਂ ਦਲੀਲਾਂ ਦੇ ਬਾਵਜੂਦ ਵੀ ਕੋਈ ਜਿਹੜੀ ਹੈ ਵਾ ਨਹੀਂ ਪੁੱਛੀ ਜਾ ਰਹੀ। ਸੋ ਇਹਨਾਂ ਸਾਰੀ ਸਿਚੁਏਸ਼ਨਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਕਿਵੇਂ ਇਹ ਸਾਰੇ ਪਾਰਟ ਨੂੰ ਡੀਲ ਕਰਨਾ ਹੈ ਜਾਂ ਕਿਵੇਂ ਇਹਦੇ ਤੇ ਅੱਗੇ ਅਸੀਂ ਪਰਸਿਊ ਕਰਨਾ ਹੈ, ਕੋਈ ਕਦਮ ਪੁੱਟਣਾ ਹੈ, ਇਹ ਸਾਡੇ ਜਿਹੜਾ ਇੱਕ ਸਵਾਲ ਹੈ ਸਾਡੇ ਲਈ, ਕੌਮ ਦੇ ਲਈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।